ਵੈਲਕਮ ਬੈਕ ਟੂ TV84 ਨਿਊਜ਼। ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਮਰੀਕਾਈ ਯੂਨਿਟ ਦੇ ਪ੍ਰੈਜ਼ੀਡੈਂਟ ਭਾਈ ਰੇਸ਼ਮ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਬੇਕਰਸਫੀਲਡ ਕੈਲੀਫੋਰਨੀਆ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਤੁਸੀਂ ਜਾਣਦੇ ਕਿ ਦਸੰਬਰ ਦਾ ਇਹ ਹਫ਼ਤਾ ਸਿੱਖਾਂ ਦੇ ਲਈ ਬਹੁਤ ਹੀ ਯਾਦਗਾਰ ਹਫ਼ਤਾ ਹੈ। ਅੱਜ 21 ਦਸੰਬਰ ਦਾ ਦਿਨ ਹੈ, ਜਿਸ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਸਿੱਖ ਕੌਮ ਦੇ ਲੇਖੇ ਆਪਣੀ ਜ਼ਿੰਦਗੀ ਲਾ ਦਿੱਤੀ ਸੀ। ਸਭ ਤੋਂ ਪਹਿਲਾਂ ਤਾਂ ਤੁਸੀਂ ਦੋਵੇਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਸੰਬੰਧੀ ਸਾਡੇ ਦਰਸ਼ਕਾਂ ਨੂੰ ਅੱਜ ਕੀ ਕਹਿਣਾ ਚਾਹੋਗੇ? ਮੈਂ ਸਮੂਹ ਖਾਲਸਾ ਪੰਥ ਨੂੰ ਇਸ ਦਿਹਾੜੇ ਤੇ ਸਭ ਤੋਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਪੂਰਾ ਦਸੰਬਰ ਦਾ ਮਹੀਨਾ ਜਿਹੜਾ ਇਹ ਸਿੱਖਾਂ ਦੇ ਇਤਿਹਾਸ ਦੇ ਵਿੱਚ ਬਹੁਤ ਅਹਿਮ ਜਿਹੜਾ ਉਹ ਹੈਗਾ ਜੀ। ਜਦੋਂ ਅਸੀਂ ਆਪਣੇ ਇਤਿਹਾਸ ਵੱਲ ਝਾਤੀ ਮਾਰਦੇ ਹਾਂ ਤਾਂ ਸਾਨੂੰ ਪਤਾ ਹੈ ਕਿ 1704 ਦੇ ਵਿੱਚ ਮਾਰਚ ਤੋਂ ਲੈ ਕੇ ਦਸੰਬਰ ਤੱਕ ਜੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਈ ਰੱਖਿਆ ਗਿਆ। ਦਸੰਬਰ ਦੇ ਵਿੱਚ ਪਹਾੜੀ ਰਾਜਿਆਂ ਨੇ ਮੁਗਲਾਂ ਨਾਲ ਰਲ ਕੇ ਝੂਠੀਆਂ ਸੌਹਾਂ ਖਾ ਕੇ ਕਿਵੇਂ ਗੁਰੂ ਸਾਹਿਬ ਨੂੰ, ਸਿੱਖਾਂ ਨੂੰ ਇਹ ਤਰਲੇ ਕਰਕੇ ਇਸ ਗੱਲ ਇਹ ਮਨਾ ਲਿਆ ਕਿ ਉਹ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਚਲੇ ਜਾਣ ਤੇ ਉਹਨਾਂ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਨਗੇ। ਉਸ ਤੋਂ ਬਾਅਦ ਜਦੋਂ ਅੱਧੀ ਰਾਤ ਤੋਂ ਬਾਅਦ ਜਦੋਂ ਉਹਨਾਂ ਨੇ ਕਿਲ੍ਹਾ ਛੱਡਿਆ ਤੇ ਕਿਵੇਂ ਉਹ ਪਹਾੜੀ ਰਾਜੇ ਤੇ ਜਿਹੜੀਆਂ ਮੁਗਲ ਫੌਜਾਂ ਸੀ ਉਹਨਾਂ ਦੇ ਮਗਰ ਹਮਲਾ ਕਰਕੇ ਪੈ ਗਈਆਂ ਜੀ। ਹਰਸਾ ਨਦੀ ਪਾਰ ਕੀਤੀ, ਪਰਿਵਾਰ ਤੇ ਹਿੱਸਿਆਂ 'ਚ ਵੰਡਿਆ ਗਿਆ। ਹਾਂਜੀ। ਤੇ ਉਸ ਤੋਂ ਬਾਅਦ ਜਦੋਂ ਉਹ ਗੁਰੂ ਸਾਹਿਬ ਆਪਣੇ 41 ਸਿੰਘਾਂ ਦੇ ਨਾਲ, ਦੋ ਸਾਹਿਬਜ਼ਾਦੇ ਤੇ ਆਪ ਉੱਥੇ ਚਮਕੌਰ ਸਾਹਿਬ ਦੀ ਗੜੀ ਪਹੁੰਚੇ ਆ ਤੇ ਉਸ ਤੋਂ ਬਾਅਦ ਜਿਵੇਂ ਚਮਕੌਰ ਸਾਹਿਬ ਦੀ ਜਿਹੜੀ ਜੰਗ ਹੋਈ ਹੈ ਉਹ ਇਤਿਹਾਸ ਅਸੀਂ ਵਾਰ-ਵਾਰ ਬੜੀ ਵਾਰ ਸੁਣਿਆ। ਹਾਂਜੀ। ਇਹਦੇ 'ਚ ਖਾਸ ਚੀਜ਼ ਜਿਹੜੀ ਮੈਂ ਅੱਜ ਸੋਚ ਰਿਹਾ ਸੀਗਾ ਕਿ ਅੱਜ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਵੀ ਅੱਜ ਵੀ ਵੱਡੇ ਸਾਹਿਬਜ਼ਾਦਾ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਵਿੱਚ ਵੀ ਬੜੀ ਉੱਚ ਪੱਧਰੀ ਜਿਹੜਾ ਮਨਾਇਆ ਜਾਂਦਾ ਦਿਹਾੜਾ। ਪਰ ਜਿਹੜੀ ਅਸਲ ਗੱਲ ਜਿਹੜੀ ਹੈ ਉਹ ਸ਼ਾਇਦ ਸਿੱਖ ਜਿਹੜੇ ਭੁੱਲ ਗਏ। ਹਾਂਜੀ। ਕਿ ਜਿਸ ਗੱਲ ਵਾਸਤੇ, ਜਿਸ ਸਿੱਖੀ ਨੂੰ ਕਾਇਮ ਰੱਖਣ ਵਾਸਤੇ, ਜਿਸ ਸਿਧਾਂਤ ਨੂੰ ਜਿਉਂਦਾ ਰੱਖਣ ਵਾਸਤੇ ਗੁਰੂ ਸਾਹਿਬ ਨੇ ਆਪਣਾ ਸਰਬੰਸ ਵਾਰਿਆ ਸੀ, ਉਹ ਸਿੱਖ ਜਿਹੜਾ ਅੱਜ ਪੂਰੀ ਤਰ੍ਹਾਂ ਭੁੱਲੀ ਬੈਠਾ ਹੈ ਜੀ। ਜਿਹੜੀ ਗੁਰਬਾਣੀ, ਜਿਹੜਾ ਇਤਿਹਾਸ, ਜਿਹੜਾ ਖਾਸ ਕਰ ਗੁਰੂ ਇਤਿਹਾਸ ਸੀ, ਉਹਦੇ ਬਾਰੇ ਕਿਸੇ ਵੀ ਸਿੱਖ ਨੂੰ ਜਿਹੜਾ ਰੋਕ ਕੇ ਪੁੱਛਿਆ ਜਾ ਸਕਦਾ ਜੇ ਉਹਦੇ ਬਾਰੇ ਕੁਝ ਜਾਣਦਾ ਹੋਵੇ। ਸਾਡੇ ਬੱਚੇ, ਸਾਡੇ ਪਰਿਵਾਰ ਜਿਹੜੇ ਆ ਸਿੱਖ ਇਤਿਹਾਸ ਤੋਂ ਬਿਲਕੁਲ ਜਾਣੀ ਕੋਰੇ ਨੇ ਕਿਸ ਤਰ੍ਹਾਂ। ਬਿਲਕੁਲ ਜੀ। ਬਹੁਤ ਸਾਰੀਆਂ ਗੱਲਾਂ ਜਿਹੜਾ ਅੱਜ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਉਹਨਾਂ ਦੀ ਉਮਰ 14 ਸਾਲ ਤੇ 19 ਸਾਲ ਵੀ ਲਿਖਿਆ, ਕਿਤੇ 18 ਸਾਲ ਵੀ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਉਹਨਾਂ ਦੀ ਉਮਰ ਕਿਤੇ 19 ਸਾਲ ਵੀ ਆਈ ਹੈ। ਹਾਂਜੀ। ਉਹ 14 ਸਾਲ ਤੇ 19 ਸਾਲ ਦੀ ਉਮਰ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਜੂਝ ਕੇ ਸ਼ਹੀਦੀਆਂ ਪਾਈਆਂ ਜੀ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਤਿਆਰ ਕਰਕੇ ਮੈਦਾਨੇ ਜੰਗ ਵਿੱਚ ਭੇਜਿਆ ਹੈ, ਹਾਂਜੀ, ਅੱਜ ਹਰ ਮਾਂ ਪਿਓ ਨੂੰ ਆਪਣੇ ਉੱਤੇ ਇਹ ਚੀਜ਼ ਜਿਹੜੀ ਲਾਗੂ ਕਰਕੇ ਦੇਖਣੀ ਚਾਹੀਦੀ ਹੈ ਕਿ ਅੱਜ ਜੋ ਕੁਛ ਹਾਲਾਤ ਨੇ ਇਨ ਬਿਨ ਉਸੇ ਤਰ੍ਹਾਂ ਦੇ ਹਾਲਾਤ ਨੇ। ਅੱਜ ਵੀ ਮੁਗਲਾਂ ਦਾ ਪਹਿਰਾ ਹੈ ਪੰਜਾਬ ਦੇ ਵਿੱਚ ਜੀ। ਜੇ ਮੈਂ ਕਹਾਂ ਪੂਰੇ ਹਿੰਦੁਸਤਾਨ ਦੇ ਵਿੱਚ ਤਾਂ ਵੀ ਕੋਈ ਅਤਕਥਨੀ ਨਹੀਂ ਹੈ ਜੀ। ਜਿਸ ਤਰੀਕੇ ਨਾਲ ਸਿੱਖੀ ਦਾ ਘਾਣ ਕੀਤਾ ਜਾ ਰਿਹਾ ਹੈ, ਜਿਸ ਤਰ੍ਹਾਂ ਸਿੱਖਾਂ ਨੂੰ ਕੋਹ ਕੇ ਸ਼ਹੀਦ ਕੀਤਾ ਜਾ ਰਿਹਾ ਹੈ, ਜਿਸ ਤਰ੍ਹਾਂ ਸਿੱਖੀ ਦਾ ਸ਼ਿਕਾਰ ਖੇਡਿਆ ਜਾ ਰਿਹਾ ਹੈ, ਜਿਸ ਤਰੀਕੇ ਨਾਲ ਸਿੱਖੀ ਦੇ ਉੱਤੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਉੱਤੇ ਹਮਲੇ ਕੀਤੇ ਜਾ ਰਹੇ ਆ, ਜਿਸ ਤਰ੍ਹਾਂ ਗੁਰੂ ਧਾਮਾਂ ਦਾ ਨਿਰਾਦਰ ਹੋ ਰਿਹਾ ਹੈ, ਹਾਂਜੀ, ਜਿਸ ਤਰ੍ਹਾਂ ਇਤਿਹਾਸ ਨੂੰ ਬਦਲਿਆ ਜਾ ਰਿਹਾ ਹੈ। ਸੋ ਇਹ ਸਾਰਾ ਕੁਛ ਇਸ ਕਰਕੇ ਹੋ ਰਿਹਾ ਕਿ ਸਿੱਖ ਜਿਹੜਾ ਉਹ ਸਿੱਖੀ ਵੱਲੋਂ ਬਿਲਕੁਲ ਬੇਮੁਖ ਹੈ ਜੀ ਤੇ ਬੇਸੁਰਤ ਹੈ। ਜਿਸ ਤੇ ਮੇਰੇ ਦਿਮਾਗ 'ਚ ਆ ਰਹੀ ਸੀ, ਮੈਂ ਇੰਟਰਵਿਊਜ਼ ਵਗੈਰਾ ਬਹੁਤ, ਮੈਂ ਜਿਹੜੀਆਂ ਇਹਨਾਂ ਦੀਆਂ ਹੁੰਦੀਆਂ ਨੇ ਡਿਬੇਟਸ ਵਗੈਰਾ ਮੈਂ ਵਾਚ ਕਰਦਾ ਹਾਂ। ਹਾਂਜੀ। ਤੇ ਮੈਨੂੰ ਜਦੋਂ ਮੇਰੇ ਮਨ ਮੋਰੇ ਆ ਰਿਹਾ ਸੀ ਕਿ 1984 ਦਾ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੈ ਜੀ, ਉਹਦੇ 'ਚ ਜਿਹੜੀਆਂ ਖਾੜਕੂ ਧਿਰਾਂ ਸੀਆਂ ਉਹ ਦੋ ਹਿੱਸਿਆਂ 'ਚ ਵੰਡੀਆਂ ਸੀ। ਇੱਕ ਫੈਡਰੇਸ਼ਨ ਸੀ ਜਾਂ ਉਹਦੇ ਨਾਲ ਹੋਰ ਜਿਹੜੇ ਸਿੱਖ ਸੀਗੇ ਜੀ, ਜਾਂ ਹੋਰ ਛੋਟੀਆਂ ਛੋਟੀਆਂ ਜਥੇਬੰਦੀਆਂ ਸੀ। ਦੂਜੇ ਪਾਸੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ
ਉਹਨਾਂ ਦੇ ਨਾਲ ਯੋਧੇ ਜਾਂ ਬੱਬਰ ਖਾਲਸਾ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਸੀ ਉਹ ਉਹਨਾਂ ਦੇ ਨਾਲ ਸੀ ਜੀ। ਜਿਹੜੇ ਫੈਡਰੇਸ਼ਨ ਦੇ ਸਿੰਘ ਜਿਹੜੇ ਆ ਉਹ ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ ਉੱਥੇ ਬਹੁਤੇ ਜਿਹੜੇ ਆ ਉੱਥੋਂ ਹੱਥ ਖੜੇ ਕਰਕੇ ਬਾਹਰ ਆ ਗਏ ਨੇ। ਜਿਸ ਤਰ੍ਹਾਂ ਉਹਨਾਂ ਨੇ ਮਿਲੀ ਭੁਗਤ ਕਰਕੇ ਉਹਨਾਂ ਦੇ ਨਾਲ ਚਾਹੇ ਟੌੜਾ ਹੋਵੇ ਚਾਹੇ ਉਹ ਜਾਂ ਲੌਂਗੋਵਾਲ ਜਾਂ ਹੋਰ ਜਿਹੜੇ ਬਲਵੰਤ ਰਾਮੂ ਵਾਲੀ ਹੈ। ਸੋ ਜਿਸ ਤਰੀਕੇ ਨਾਲ ਇਹਨਾਂ ਨੇ ਗੁਰੂ ਨੂੰ ਪਿੱਠ ਦਿਖਾ ਕੇ ਉੱਥੋਂ ਨਿਕਲੇ ਨੇ, ਮਰਜੀਵੜੇ ਭਰਤੀ ਕੀਤੇ 1 ਲੱਖ ਤੋਂ ਉੱਤੇ ਜੀ, ਉਹ ਸਾਰਾ ਇਤਿਹਾਸ ਜਿਹੜਾ ਅੱਜ ਮੇਰੇ ਦਿਮਾਗ 'ਚ ਘੁੰਮ ਰਿਹਾ ਸੀ ਬਾਰ-ਬਾਰ ਵੀ ਉਹ ਜਿਹੜਾ ਅੱਜ ਇਹਨਾਂ ਨੇ ਜਾ ਕੇ ਸਟੇਜਾਂ ਲਗਾ ਕੇ ਉੱਥੇ ਚਮਕੌਰ ਸਾਹਿਬ ਦੇ ਵਿੱਚ, ਫਤਿਹਗੜ੍ਹ ਸਾਹਿਬ ਦੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਬੜੇ ਲੰਬੇ ਭਾਸ਼ਣ ਕਰਨਗੇ, ਪਰ ਇਹਨਾਂ ਨੇ ਕੌਮ ਨਾਲ ਕਿੰਨੇ ਕੁ ਧਰੋਹ ਕਮਾਏ ਨੇ ਜੀ। ਅੱਜ ਜਿਹੜਾ ਵੀ ਬੰਦਾ ਇਹਨਾਂ ਨੂੰ ਖੜਾ ਕੇ ਪੁੱਛਣ ਦੀ ਹਿੰਮਤ ਕਰਦਾ ਹੈ ਉਹਨੂੰ ਕਿਸੇ ਨਾ ਕਿਸੇ ਝੂਠੇ ਘੇਰੇ ਦੇ ਵਿੱਚ ਫਸਾ ਕੇ ਤਾਂ ਉਹਨੂੰ ਜਿਹੜਾ ਅੰਦਰ ਜੇਲ੍ਹਾਂ 'ਚ ਧੱਕ ਦਿੱਤਾ ਜਾਂਦਾ ਹੈ ਜੀ। ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਦੀ ਗੱਲ ਕਰਦੇ ਆ ਕਿਸ ਤਰੀਕੇ ਨਾਲ ਉਹ ਰਣਤੱਤੇ ਵਿੱਚ ਜਾਂਦੇ ਆ, ਗੁਰੂ ਸਾਹਿਬ ਕਿਸ ਤਰ੍ਹਾਂ ਉਹਨੂੰ ਥਾਪੜਾ ਦੇ ਕੇ ਭੇਜਦੇ ਆ ਔਰ ਉਹਨੂੰ ਪਿੱਛੋਂ ਜਾ ਕੇ ਵਾਚ ਕਰਦੇ ਨੇ ਪੂਰਾ ਉੱਥੇ ਗੜੀ ਦੇ ਉੱਪਰ ਬੈਠ ਕੇ ਜੀ। ਤੇ ਜਦੋਂ ਛੋਟੇ ਸਾਹਿਬਜ਼ਾਦੇ ਨੂੰ ਭੇਜਦੇ ਆ ਤੇ ਸਾਹਿਬਜ਼ਾਦਾ ਜਦੋਂ ਦੇਖਦੇ ਨੇ ਵੀ ਬਿਲਕੁਲ ਲਹੂ ਲੁਹਾਨ ਹੋਇਆ ਪਿਆ, ਮੁਗਲਾਂ 'ਚ ਘਿਰਿਆ ਪਿਆ ਤਾਂ ਇੱਕ ਵਾਰ ਗੁਰੂ ਸਾਹਿਬ ਗੜੀ ਦੇ ਉੱਤੋਂ ਬੈਠ ਕੇ ਇੱਕ ਤੀਰ ਛੱਡਦੇ ਨੇ। ਉਹ ਰੋਜ਼ ਆ ਕੇ ਉਹ ਤੀਰ ਛੱਡਦੇ ਨੇ ਤੇ ਉਹ ਘੇਰਾ ਇੱਕ ਵਾਰੀ ਤੋੜਦੇ ਨੇ ਤੇ ਫਿਰ ਉਹ ਸਾਹਿਬਜ਼ਾਦਾ ਜਿਹੜਾ ਉੱਥੇ ਜੂਝ ਕੇ ਆਪਣੀ ਸ਼ਹਾਦਤ ਪਾਉਂਦਾ ਹੈ। ਤੇ ਇਹ ਸਾਰਾ ਇਤਿਹਾਸ ਜਿਹੜਾ ਸਾਡੇ ਸਾਹਮਣੇ ਆ ਤੇ ਅੱਜ ਦੇ ਜਿਹੜੇ ਸਾਡੇ ਆਪਣੇ ਆਪ ਨੂੰ ਖਾੜਕੂ ਘਾਉਣ ਵਾਲੇ ਜਿਹੜੇ ਅੱਜ ਭੱਜ ਕੇ ਕੋਈ ਬਾਦਲ ਦੇ ਪੈਰਾਂ 'ਚ ਜਾ ਡਿੱਗਿਆ, ਕੋਈ ਕਾਂਗਰਸ ਦੇ ਪੈਰਾਂ 'ਚ ਜਾ ਡਿੱਗਿਆ, ਇਹ ਕਿਹੜੇ ਮੂੰਹ ਨਾਲ ਅੱਜ ਗੱਲਾਂ ਕਰਦੇ ਆ ਕਿ ਦੇਖੋ ਜੀ ਅੱਜ ਉੱਥੇ ਸਰਬੱਤ ਖਾਲਸਾ ਹੋਇਆ, ਉੱਥੇ ਜਿਹੜੇ ਬੰਦੇ ਚੱਕ ਕੇ ਜੇਲ੍ਹਾਂ ਸਿੱਟ ਤੇ ਸ਼ਾਂਤੀ ਹੋ ਗਈ। ਹਾਂਜੀ, ਸ਼ਾਂਤੀ ਤਾਂ ਜਦੋਂ ਵੀ ਸਿੱਖਾਂ ਦਾ ਕਤਲੇਆਮ ਹੋਇਆ, ਜਦੋਂ ਵੀ ਸਿੱਖੀ ਦਾ ਜਾਂ ਸੱਚ ਦਾ ਪਹਿਰਾ ਦੇਣ ਵਾਲਿਆਂ ਦਾ ਘਾਣ ਹੋਇਆ ਤਾਂ ਜਿਹੜੀਆਂ ਸਰਕਾਰਾਂ ਨੇ ਸਮੇਂ ਦੀਆਂ ਉਹਨਾਂ ਨੇ ਇਹੀ ਦਾਅਵਾ ਕੀਤਾ ਕਿ ਅਸੀਂ ਸ਼ਾਂਤੀ ਕਰ ਦਿੱਤੀ ਹੈ ਜੀ, ਪਰ ਸੱਚ ਨੂੰ ਮਾਰ ਕੇ ਕਦੇ ਕਿਤੇ ਸ਼ਾਂਤੀ ਨਹੀਂ ਹੋਈ। ਇਹ ਗੱਲ ਜਿਹੜੀ ਹੈ ਬਿਲਕੁਲ ਸੱਚਾਈ ਹੈ, ਅਟਲ ਹੈ। ਅੱਜ ਵੀ ਜਿਹੜੀ ਸਰਕਾਰ ਹੈ ਮੁਗਲਾਂ ਦੀ ਸਰਕਾਰ ਹੈ ਔਰ ਇਹ ਦਾਅਵਾ ਕਰ ਰਹੀ ਹੈ ਕਿ ਉੱਥੇ ਬਿਲਕੁਲ ਜੀ ਅਸੀਂ ਹਾਲਾਤ ਜਿਹੜੇ ਆ ਉੱਥੇ ਆਮ ਵਰਗੇ ਕਰਤੇ ਆ। ਮੈਂ ਹੈਰਾਨ ਹੋਇਆ ਰੀਤ ਕੌਰ ਜੀ ਜਦੋਂ ਮੈਂ ਮਾਲਵੇ ਦੇ ਇਲਾਕੇ 'ਚ ਗਿਆ, ਮੈਂ ਬਹੁਤ ਘੁੰਮਿਆ ਉਸ ਇਲਾਕੇ 'ਚ। ਸਾਡਾ ਜਿਹੜਾ ਇਲਾਕਾ ਉਹ ਦੁਆਬੇ ਦਾ ਪੈਂਦਾ ਤੇ ਮੈਂ ਉੱਥੇ ਬਹੁਤ ਸਾਰੇ ਹੋਲਡਰਸ ਲੱਗੇ ਦੇਖੇ ਜਿੱਥੇ ਬੇਅੰਤਾ ਜਿਹਨੇ 50,000 ਸਿੱਖ ਨੌਜਵਾਨਾਂ ਦਾ ਕਤਲ ਕੀਤਾ ਹੈ, ਜਿਨ੍ਹਾਂ ਦੀ ਉਮਰ 15 ਸਾਲ ਤੋਂ ਲੈ ਕੇ 35-40 ਸਾਲ ਤੱਕ ਸੀ। 2.5 ਸਾਲਾਂ ਦੇ ਵਿੱਚ ਉਹਨੇ ਪੂਰਾ ਪੰਜਾਬ ਜਿਹੜਾ ਨੌਜਵਾਨਾਂ ਤੋਂ ਖਾਲੀ ਕਰਕੇ ਰੱਖ ਦਿੱਤਾ ਹੈ ਔਰ ਉਹਦੀਆਂ ਫੋਟੋਆਂ ਲਾ ਕੇ ਉੱਥੇ ਨਾਲ ਲਿਖਿਆ ਗਿਆ ਕਿ ਅਮਨ ਦਾ ਮਸੀਹਾ। ਤੋ ਜਿਸ ਬੰਦੇ ਨੂੰ ਇਹ ਯਾਨੀ ਖਿਤਾਬ ਦਿੱਤਾ ਗਿਆ ਕਿ ਉਹਨੇ ਪੰਜਾਬ ਦੇ ਵਿੱਚ ਅਮਨ ਜਿਹੜਾ ਸ਼ਾਂਤੀ ਲੈ ਕੇ ਆਂਦੀ। ਤੇ ਮੈਂ ਇੱਥੇ ਵੀ ਜਿਹੜੇ ਜਥੇਦਾਰ ਇਹਨਾਂ ਦੇ ਅਕਾਲੀਆਂ ਦੇ ਬਾਦਲ ਦਲੀਆਂ ਦੇ ਆਉਂਦੇ ਆ ਉਹਨਾਂ ਨੂੰ ਵੀ ਹਮੇਸ਼ਾ ਇਹੀ ਸਵਾਲ ਕਰਦਾ ਵੀ ਕਿਹੋ ਜਿਹੀ ਸ਼ਾਂਤੀ ਦੀ ਤੁਸੀਂ ਗੱਲ ਕਰਦੇ ਆ। ਅੱਜ ਹਰ ਪੰਜਾਬ ਦੇ ਪਿੰਡ ਦੇ ਵਿੱਚ ਸਿਵੇ ਬਾਲੇ ਆ, ਹਰ ਪਿੰਡ ਦਾ ਨੌਜਵਾਨ ਜਿਹੜਾ ਤੁਸੀਂ ਚੱਕ ਕੇ ਕੋਕੋ ਕੇ ਸ਼ਹੀਦ ਕੀਤਾ, ਝੂਠੇ ਮੁਕਾਬਲੇ ਬਣਾਏ ਗਏ ਆ। ਹੁਣ ਜਿਸ ਤਰੀਕੇ ਨਾਲ ਸਾਰਾ ਕੁਝ ਬਾਹਰ ਆ ਗਿਆ, ਸੋ ਇਹ ਕਿਵੇਂ ਆਪਣੇ ਆਪ ਨੂੰ ਗੁਰੂ ਦੇ ਵਾਰਿਸ, ਗੁਰੂ ਦੇ ਸਿੱਖ ਕਹਾਉਣ ਦੇ ਹੱਕਦਾਰ ਨੇ। ਅੱਜ ਇਹ ਕਹਿੰਦੇ ਨੇ ਕਿ ਅਸੀਂ ਉਹਨਾਂ ਲੋਕਾਂ ਨੂੰ ਚੱਕ ਕੇ ਜੇਲ੍ਹਾਂ 'ਚ ਸਿੱਟ ਦਿੱਤਾ ਹੈ ਤਾਂ ਦੇਖੋ ਜੀ ਉੱਥੇ ਸ਼ਾਂਤੀ ਹੋ ਗਈ ਹੈ। ਸੋ ਕਿਸੇ ਸਮੇਂ ਇਹ ਮੁਗਲ ਔਰੰਗਜ਼ੇਬ ਬਾਦਸ਼ਾਹ ਨੇ ਵੀ ਕਿਸੇ ਸਮੇਂ ਇਹ ਦਾਅਵਾ ਕੀਤਾ ਸੀ ਕਿ ਮੈਂ ਦੇਖੋ ਜੀ ਗੁਰੂ ਦਾ ਪਰਿਵਾਰ ਉਜਾੜ ਦਿੱਤਾ ਹੈ, ਉਹਦਾ ਮੈਂ ਆਨੰਦਪੁਰ ਉਜਾੜ ਦਿੱਤਾ ਹੈ, ਮੈਂ ਸਿੱਖ ਜਿਹੜੇ ਆ ਉਹ ਖਦੇੜ ਦਿੱਤੇ ਆ, ਮੈਂ ਉਹਨਾਂ ਨੂੰ ਮਾਰ ਦਿੱਤਾ, ਸ਼ਹੀਦ ਕਰ ਦਿੱਤਾ ਗਿਆ। ਸੋ ਅੱਜ ਸ਼ਾਂਤੀ ਹੋ ਗਈ ਹੈ। ਕੀ ਉਸ ਤੋਂ ਬਾਅਦ ਸ਼ਾਂਤੀ ਰਹੀ? ਉਹ ਤੋਂ 3 ਸਾਲ ਨਹੀਂ ਲੰਘੇ, ਬੰਦਾ ਸਿੰਘ ਬਹਾਦਰ ਜਿਹੜਾ ਉਹ ਨੰਦੇੜ ਤੋਂ ਆਪਣੇ ਗੁਰੂ ਸਾਹਿਬ ਦਾ ਥਾਪੜਾ ਲੈ ਕੇ ਆਉਂਦਾ ਪੰਜਾਬ 'ਚ ਤੇ ਕਿਸ ਤਰ੍ਹਾਂ ਉਹ ਉਹਨਾਂ ਜ਼ਾਲਮਾਂ ਦਾ ਜਿਹੜਾ ਉਹ ਨਾਸ਼ ਕਰਦਾ ਹੈ। ਇਹ ਸਿੱਖ ਇਤਿਹਾਸ ਜਿਹੜਾ ਇਹ ਸਿੱਖਾਂ ਦੇ ਸਿੱਖਣ ਵਾਸਤੇ ਬਹੁਤ ਕੁਛ ਸਾਡੇ ਕੋਲ ਸੰਭਿਆ ਪਿਆ ਔਰ ਇਹ ਅੱਜ ਦੇ ਜਿਹੜੇ ਹਾਕਮ ਨੇ ਇਹਨਾਂ ਨੂੰ ਵੀ ਇਹ ਗੱਲ ਜਿਹੜੀ ਸਮਝਣੀ ਚਾਹੀਦੀ ਹੈ ਜ਼ਰੂਰ ਕਿ ਉੱਥੇ ਜਾ ਕੇ ਸ਼ਹੀਦਾਂ ਦੇ ਨਾਂ ਤੇ ਗੰਦੀ ਰਾਜਨੀਤੀ ਕਰਨੀ ਔਰ ਜਾ ਕੇ ਉੱਥੇ ਰਾਜਨੀਤੀ ਦੇ ਢੋਲ ਵਜਾਉਣੇ ਔਰ ਉੱਥੇ ਜਾ ਸਾਧ ਲਾਣੇ ਨੂੰ ਵੀ ਜਿਹੜੇ ਉੱਥੇ ਜਾ ਕੇ ਕੋਈ ਕਹਿੰਦਾ ਜੀ ਮੈਂ 20 ਤਰ੍ਹਾਂ ਦਾ ਲੰਗਰ ਉੱਥੇ ਲੈ ਕੇ ਗਿਆ ਜੀ, ਕੋਈ ਕਹਿੰਦਾ ਮੈਂ 28 ਤਰ੍ਹਾਂ ਦੀਆਂ ਮਠਿਆਈਆਂ ਲੈ ਕੇ ਗਿਆ। ਇਹਨਾਂ ਲਾਂਘਤੀਆਂ ਨੂੰ ਇੰਨੀ ਸ਼ਰਮ ਨਹੀਂ ਆਉਂਦੀ ਕਿ ਇਹ ਜਿਹੜੇ ਦਿਨ ਨੇ ਲੋਕਾਂ ਦੇ ਗਲੇ ਤੋਂ ਰੋਟੀ ਨਹੀਂ ਥੱਲੇ ਉਤਰਦੀ। ਇੰਨਾ ਕੁਛ ਸਿੱਖ ਕੌਮ ਨਾਲ ਹੋਇਆ, ਇੰਨਾ ਕੁਛ ਗੁਰੂ ਪਰਿਵਾਰ ਨਾਲ ਹੋਇਆ, ਇਹ ਜਾ ਇਹੋ ਜਿਹੇ ਟਾਰਾਂ ਮਾਰਦੇ ਨੇ। ਸੋ ਮੈਂ ਕਹਿੰਦਾ ਵੀ ਸਿੱਖੀ ਜਿਹੜੀ ਹੈ ਇਹ ਸਿੱਖ ਜਿਹੜੇ ਇਹਨਾਂ ਨੇ ਭੁਲਾ ਦਿੱਤੀ ਹੈ, ਨਾ ਇਹਨਾਂ ਨੂੰ ਸਿੱਖੀ ਦਾ ਦਰਦ ਰਿਹਾ, ਨਾ ਇਹਨਾਂ ਨੂੰ ਸਿੱਖਾਂ ਦਾ ਦਰਦ ਰਿਹਾ। ਅੱਜ ਪਿਛਲੇ 4-5 ਮਹੀਨਿਆਂ ਤੋਂ ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ, ਜਿਸ ਤਰੀਕੇ ਨਾਲ ਇਹ ਕਾਂਗਰਸ ਤੇ ਇਹ ਬਾਦਲ ਦਲੀਏ ਜਿਹੜੇ ਆ, ਮੈਂ ਤਾਂ ਬਾਬਰ ਸੈਨਾ ਹੀ ਕਹਿੰਦਾ ਇਹਨਾਂ ਨੂੰ, ਭਈ ਇਹ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਇਹਨਾਂ ਨੇ ਗੰਦ ਪਾਇਆ ਹੋਇਆ ਹੈ, ਸਟੇਜਾਂ ਦੇ ਉੱਤੇ
ਸਦਭਾਵਨਾ ਦੇ ਨਾਂ ਦੇ ਉੱਤੇ ਮਦਭਾਵਨਾ ਰੈਲੀਆਂ ਜਿਹੜੀਆਂ ਕੀਤੀਆਂ ਨੇ ਇਹਨਾਂ ਨੇ, ਜਿਸ ਤਰੀਕੇ ਨਾਲ ਲੋਕਾਂ ਦੇ ਉੱਤੇ, ਆਮ ਸਿੱਖਾਂ ਦੇ ਉੱਤੇ ਜਿਹੜੇ ਸਿੱਖੀ ਦੀ ਗੱਲ ਕਰਨ ਵਾਲੇ, ਜਿਹੜੇ ਸਿੱਖੀ ਸਿਧਾਂਤਾਂ ਦੀ ਗੱਲ ਕਰਨ ਵਾਲੇ, ਸਿੱਖਾਂ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੇ ਜਿਹੜੇ ਸਿੱਖ ਸੀ, ਉਹਨਾਂ ਦੇ ਜਿਵੇਂ ਝੂਠੇ ਕੇਸ ਪਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਚਾਹੇ ਜਿਹੜਾ ਵਿਦੇਸ਼ਾਂ 'ਚ ਬੈਠਾ ਹੋਇਆ ਸਿੱਖ ਹੈ, ਚਾਹੇ ਉਹ ਪੰਜਾਬ 'ਚ ਬੈਠਾ ਸਿੱਖ ਹੈ, ਇਹ ਇਸ ਗੱਲ ਤੋਂ ਉਹਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਜੇ ਅੱਜ ਨਾ ਅਸੀਂ ਇਹਨਾਂ ਨੂੰ ਲੋਕ ਪਛਾਣ ਸਕੇ, ਜੇ ਅਸੀਂ ਕਦੀ ਬਾਦਲ ਆ ਗਿਆ, ਕਦੀ ਕੈਪਟਨ ਆ ਗਿਆ, ਕਦੀ ਕੈਪਟਨ ਆ ਗਿਆ, ਬਾਦਲ ਆ ਗਿਆ, ਇਹ ਡਰਾਮੇਬਾਜ਼ੀ ਜਿਹੜੀ ਹੈ, ਇਹ ਫਰੈਂਡਲੀ ਮੈਚ ਇਹਨਾਂ ਦੇ ਚੱਲ ਰਹੇ ਨੇ। ਔਰ ਜਦੋਂ ਏਜੰਸੀਆਂ ਨੂੰ ਲੱਗਦਾ ਕਿ ਬਾਦਲ ਦਾ ਸਿੱਕਾ ਜਿਹੜਾ ਹੈਗਾ ਹੁਣ ਇਹ ਕਾਰਡ ਇਹ ਨਹੀਂ ਪਲੇ ਕਰ ਸਕਦੇ ਹੋਰ, ਫਿਰ ਉਹ ਇਹਨੂੰ ਕੈਪਟਨ ਨੂੰ ਉਭਾਰਦੇ ਆ। ਜਿਹੜਾ ਕੈਪਟਨ ਜਿਹੜੀ ਪਾਰਟੀ ਲਈ ਕੰਮ ਕਰ ਰਿਹਾ ਜਾਂ ਕੈਪਟਨ ਨੇ ਜੋ ਕੁਛ ਕੀਤਾ, ਮੈਂ ਇੱਕ ਗੱਲ ਜ਼ਰੂਰ ਇੱਥੇ ਕਹਿਣੀ ਚਾਹੁੰਦਾ ਕਿ ਪਿੱਛੇ ਸਾਰਿਆਂ ਨੇ ਜਿਹੜੀ ਤਾਜਪੋਸ਼ੀ ਕੀਤੀ ਹੈ ਉਸ ਰੈਲੀ ਦੇ ਵਿੱਚ, ਉਹਨੇ ਗੁਟਕਾ ਸਾਹਿਬ ਜਿਹੜਾ ਹੱਥ ਦੇ ਵਿੱਚ ਫੜ ਕੇ ਤਾਂ ਉਹਨੇ ਸਹੁੰ ਖਾਧੀ ਹੈ ਕਿ ਮੈਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਦਵਾਵਾਂਗਾ, ਮੈਂ ਸਿੱਖਾਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਲੈ ਕੇ ਦਿਆਂਗਾ। ਤੇ ਮੈਨੂੰ ਇਉਂ ਲੱਗਿਆ ਕਿ ਇਹ ਕਾਂਗਰਸ ਪਾਰਟੀ ਦਾ ਜਿਹੜਾ ਹੁਣ ਵੱਡਾ ਲੀਡਰ ਬਣ ਕੇ ਸਾਹਮਣੇ ਆਇਆ ਹੈ, ਮੈਨੂੰ ਬਿਲਕੁਲ ਉਹ ਜਿਹੜੀ ਤਾਰਾ ਚੰਦ ਦਾ ਪੋਤਾ ਜਿਵੇਂ ਭੀਮ ਚੰਦ ਜਿਹੜੇ ਆਟੇ ਦੀ ਗਊ ਬਣਾ ਕੇ ਤੇ ਗੁਰੂ ਸਾਹਿਬ ਅੱਗੇ ਜਾ ਕੇ ਸਹੁੰ ਖਾਂਦੇ ਨੇ, ਇਹ ਤਾਂ ਜਿਵੇਂ ਮੁਗਲ ਫੌਜਾਂ ਜਿਹੜੀਆਂ ਆ ਉਹ ਔਰੰਗਜ਼ੇਬ ਵੱਲੋਂ ਕੁਰਾਨ ਸ਼ਰੀਫ ਦੀ ਜਿਲਦ ਦੇ ਉੱਤੇ ਲਿਖ ਕੇ ਜਿਹੜੀਆਂ ਕਸਮਾਂ ਪਾ ਕੇ ਗੁਰੂ ਸਾਹਿਬ ਨੂੰ ਕਿਲਾ ਛੱਡਣ ਵਾਸਤੇ ਜਿਹੜਾ ਉਹ ਕਹਿ ਰਹੇ ਨੇ, ਮੈਨੂੰ ਸਾਰਾ ਹੀ ਸੀਨ ਜਿਹੜਾ ਮੇਰੇ ਅੱਖਾਂ ਦੇ ਮੂਹਰੇ ਘੁੰਮ ਰਿਹਾ ਹੈ ਕਿ ਅੱਜ ਇਹ ਭੀਮ ਚੰਦ ਦੀ ਜਿਹੜੀ ਔਲਾਦ ਹੈ, ਇਹ ਗੁਰੂ ਸਾਹਿਬ ਦਾ ਗੁਟਕਾ ਹੱਥ 'ਚ ਫੜ ਕੇ ਸਹੁੰ ਖਾਂਦੀ ਹੈ ਕਿ ਅਸੀਂ ਲੋਕਾਂ ਨੂੰ ਇਨਸਾਫ ਦਵਾਵਾਂਗੇ। ਤੁਸੀਂ 5 ਸਾਲ ਪਹਿਲਾਂ ਰਹਿ ਕੇ ਗਏ ਆ, ਤੁਹਾਡੇ ਸਾਹਮਣੇ ਜਿੰਨਾ ਪੰਜਾਬ ਦਾ ਉਜਾੜਾ ਹੋਇਆ, ਕਿਹੜਾ ਇਨਸਾਫ ਤੁਸੀਂ ਲੈ ਕੇ ਦਿੱਤਾ ਹੈ? ਇਹ ਜਿਹੜਾ ਪੈਂਕੀ ਕੈਟ ਆ ਕਿ ਲੋਕਾਂ ਨੂੰ ਦੱਸ ਰਿਹਾ ਕਿ ਝੂਠੇ ਮੁਕਾਬਲੇ ਬਣਾਏ ਗਏ ਆ, ਇਹਨਾਂ ਕੋਈ ਝੂਠੇ ਮੁਕਾਬਲਿਆਂ ਦੇ ਵਿੱਚ ਆਹ ਜਿਹੜੇ ਪੁਲਿਸ, ਜਿਹੜੇ 150 ਤੋਂ ਉੱਤੇ ਪੁਲਿਸ ਅਫਸਰਾਂ ਦੀ ਲਿਸਟ ਜਿਹੜੀ ਛਪੀ ਹੈ, ਉਹ ਸਾਰੀ ਦੁਨੀਆ ਨੇ ਪੜ੍ਹੀ ਹੈ। ਇਹ ਕੈਪਟਨ ਜਿਹੜਾ ਅੱਜ ਰਾਤ ਉੱਠ ਕੇ ਆਇਆ ਹੈ, ਅੱਜ ਆ ਕੇ ਲੋਕਾਂ ਨੂੰ ਕਹਿਣ ਲੱਗਿਆ ਸੋ ਇਹ ਕਹਿ ਰਿਹਾ ਕਿ ਮੈਂ ਜੀ ਇਨਸਾਫ ਦਵਾਂਗਾ ਪੰਜਾਬ ਦੇ ਲੋਕਾਂ ਨੂੰ। ਇਹ 5 ਸਾਲ ਕਿੱਥੇ ਰਹਿ ਕੇ ਗਿਆ? ਇਹ ਇਸੇ ਪੰਜਾਬ ਦਾ ਮੁੱਖ ਮੰਤਰੀ ਰਿਹਾ। ਕਿਸੇ ਜੇ ਇੱਕ ਪੁਲਿਸ ਵਾਲੇ ਦੇ ਉੱਤੇ ਵੀ ਕੋਈ ਇਹਨਾਂ ਨੇ ਕੇਸ ਦਰਜ ਕੀਤਾ ਜਾਂ ਇੱਕ ਪੁਲਿਸ ਵਾਲੇ ਨੂੰ ਵੀ ਕਿਸੇ ਨੂੰ ਜੇਲ੍ਹ ਭੇਜਿਆ, ਉਲਟਾ ਸਗੋਂ ਜਿਹੜਾ ਸਰਕਾਰੀ ਫੰਡ ਹੈ ਉਹਦੇ ਵਿੱਚ ਪੁਲਿਸ ਵਾਲਿਆਂ ਨੂੰ, ਜਿਨ੍ਹਾਂ ਨੇ ਲੋਕਾਂ ਦੇ ਕਤਲ ਕੀਤੇ ਸੀ, ਜਿਨ੍ਹਾਂ ਨੇ ਝੂਠੇ ਮੁਕਾਬਲੇ ਬਣਾਏ ਸੀ, ਉਹਨਾਂ ਦੇ ਕੇਸ ਲੜੇ, ਉਹਨਾਂ ਦੇ ਘਰਾਂ ਦੇ ਵਿੱਚ, ਜਿਵੇਂ ਉਹ ਅੱਜ ਵੀ ਜਿਹੜਾ ਇੰਕਸ਼ਾਫ ਹੋਇਆ ਇਹ 80-80 ਹਜ਼ਾਰ ਰੁਪਇਆ ਮਹੀਨੇ ਦੀਆਂ ਤਨਖਾਹਾਂ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਦੀਆਂ ਰਹੀਆਂ। ਇਹ ਕਿਹੋ ਜਿਹੀ ਸਜ਼ਾ ਜਿਹੜੀ ਇਹ ਸਰਕਾਰ ਦੇ ਰਹੀ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸਿੱਖੀ ਦਾ ਘਾਣ ਕੀਤਾ, ਸਿੱਖ ਨੌਜਵਾਨਾਂ ਦਾ ਕਤਲ ਕੀਤੇ ਆ, ਝੂਠੇ ਮੁਕਾਬਲੇ ਬਣਾਏ ਆ। ਮਾਮਾ ਰੋ ਕੇ ਅੰਨੀਆਂ ਹੋ ਗਈਆਂ, ਅੱਜ ਵੀ ਆਪਣੇ ਪੁੱਤਾਂ ਨੂੰ ਉਡੀਕਦੀਆਂ ਨੇ। ਭੈਣਾਂ ਜਿਹੜੀਆਂ ਉਹ ਆਪਣੇ, ਬਹੁਤ ਸਾਰੀਆਂ ਇਹੋ ਜਿਹੀਆਂ ਭੈਣਾਂ ਸਾਡੀਆਂ ਪੰਜਾਬ 'ਚ ਬੈਠੀਆਂ ਨੇ ਜਿਨ੍ਹਾਂ ਦੇ ਹੱਥ ਨਹੀਂ ਪੀਲੇ ਕਰ ਸਕੇ ਮਾਂ ਪਿਓ, ਕਿਉਂਕਿ ਉਹਨਾਂ ਦੇ ਭਰਾ ਜਿਹੜੇ ਘਰ ਉੱਜੜ ਗਏ, ਪਿਓ ਮਾਰ ਦਿੱਤੇ ਗਏ, ਭਰਾ ਮਾਰ ਦਿੱਤੇ ਗਏ, ਔਰ ਉਹ ਘਰੇ ਵਿੱਚ ਕੱਲੀਆਂ ਬੈਠੀਆਂ ਨੇ, ਅਜੇ ਵੀ ਘੋੜੀ ਕਰ ਰਹੀਆਂ ਨੇ। ਔਰ ਇਹ ਲੋਕ ਜਿਹੜੇ ਆ ਨਿੱਤ ਨਵੀਂ ਸਿਆਸਤ ਜਿਹੜੀ ਆ ਸਿੱਖਾਂ ਦੇ ਸਾਹਮਣੇ ਰੱਖ ਰਹੇ ਆ। ਅੱਜ ਜਿਹੜਾ ਵੀ ਬੰਦਾ ਕੋਈ ਸਿੱਖੀ ਦੀ ਗੱਲ ਕਰਦਾ ਹੈ, ਜਿਹੜਾ ਵੀ ਅੱਜ ਸਿੱਖਾਂ ਨੂੰ ਬਚਾਉਣ ਦੀ ਗੱਲ ਕਰਦਾ ਹੈ, ਜਿਹੜਾ ਅੱਜ ਗੁਰੂ ਦੇ ਹੋ ਰਹੀ ਬੇਹੁਰਮਤੀ ਦੀ ਗੱਲ ਕਰਦਾ ਹੈ, ਉਹਨੂੰ ਚੱਕ ਕੇ ਜੇਲ੍ਹਾਂ 'ਚ ਸੁੱਟ ਦਿਓ। ਜੇ ਇਹਨਾਂ ਦੇ ਜਿਹੜੇ ਡਰੱਗ ਮਾਫੀਆ ਜਾਂ ਹੋਰ ਜਿਹੜੇ ਮਾਫੀਆ, ਜਿਹੜੇ ਈਵਨ ਜਿਹੜੇ ਇਹਨਾਂ ਨੇ ਪੁਲਿਸ ਨੂੰ ਵੀ ਇੱਕ ਮਾਫੀਆ ਬਣਾ ਕੇ ਰੱਖ ਦਿੱਤਾ ਹੈ, ਉਹ ਸਾਰੇ ਮਾਫੀਆ ਜਿਸ ਤਰੀਕੇ ਨਾਲ ਕੰਮ ਕਰ ਰਹੇ ਨੇ ਪੰਜਾਬ 'ਚ, ਪੰਜਾਬ ਦਾ ਉਜਾੜਾ ਜਿਹੜਾ ਇੱਕ ਬੰਦੇ ਨੂੰ ਨਜ਼ਰ ਆ ਰਿਹਾ ਹੈ। ਮੈਂ ਅੱਜ ਵੀ ਮੈਂ ਸਾਰੇ ਆਪਣੇ ਜਿਹੜੇ ਵੀਰ ਸੁਣ ਰਹੇ ਨੇ, ਜਿਹੜੇ ਸਰੋਤੇ, ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਕਿ ਇਹਨਾਂ ਦੀਆਂ ਜਿਹੜੀਆਂ ਚਾਲਾਂ ਨੇ ਇਹਨਾਂ 'ਚ ਸਾਨੂੰ ਆਉਣ ਦੀ ਲੋੜ ਨਹੀਂ ਹੈ। ਸਾਨੂੰ ਡਟ ਕੇ ਜਿਹੜਾ ਇਹਨਾਂ ਦੇ ਖਿਲਾਫ ਖੜਨਾ ਚਾਹੀਦਾ ਹੈ ਔਰ ਸਾਨੂੰ ਇਹਨਾਂ ਦੇ ਖਿਲਾਫ ਜਿਹੜਾ ਡਟ ਕੇ ਪ੍ਰਚਾਰ ਕਰਨਾ ਚਾਹੀਦਾ ਹੈ। ਜੇ ਸਰਬੱਤ ਖਾਲਸੇ ਦੀ ਗੱਲ ਹੋਈ, ਸਰਬੱਤ ਖਾਲਸਾ ਪੂਰੀ ਤਰ੍ਹਾਂ ਕਾਮਯਾਬ ਹੋਇਆ ਹੈ ਔਰ ਉਸ ਤੋਂ ਬਾਅਦ ਜਿਹੜੇ ਲੀਡਰ ਸਾਡੇ ਜੇਲ੍ਹਾਂ 'ਚ ਭੇਜ ਦਿੱਤੇ ਗਏ ਔਰ ਉਸ ਤੋਂ ਬਾਅਦ ਕਿਸੇ ਵੀ ਬੰਦੇ ਨੇ ਹੀਆ ਨਹੀਂ ਕੀਤਾ ਵੀ ਚਲੋ ਕਿਤੇ 10-20 ਬੰਦੇ ਇਕੱਠੇ ਕਰਕੇ ਇੱਥੇ ਅਮਰੀਕਾ 'ਚ, ਕੈਨੇਡਾ ਜਾਂ ਦੂਜੇ ਦੇਸ਼ਾਂ ਦੇ ਵਿੱਚ ਅਸੀਂ ਉਸ ਗੱਲ ਨੂੰ ਤੋਰੀਏ। ਜੀ ਵੀਰ ਜੀ, ਆਮ ਸੋ ਸੌਰੀ ਟੂ ਕੱਟ ਯੂ। ਕੋਈ ਦੂਸਰਾ ਹਾਂਜੀ ਵੀਰ ਜੀ, ਆਮ ਸੌਰੀ ਟੂ ਕੱਟ ਯੂ ਆਫ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹਨਾਂ ਦੋਨਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੰਬੰਧੀ ਸਾਨੂੰ ਆਪਣੇ ਵਿਚਾਰ ਦੱਸੇ। ਆਲਸੋ ਇਹਨਾਂ ਦੀ ਸ਼ਹਾਦਤ ਕਿਸ ਤਰ੍ਹਾਂ ਅੱਜ ਦੇ ਕੰਟੈਕਸਟ ਦੇ ਵਿੱਚ ਰੈਲੇਵੈਂਟ ਹੁੰਦੀ ਹੈ, ਇਸ ਬਾਰੇ ਵੀ ਆਪਣੇ ਵਿਚਾਰ ਸਾਡੇ ਨਾਲ ਸ਼ੇਅਰ ਕੀਤੇ। ਪੰਜਾਬ ਦੀ ਸਿਚੁਏਸ਼ਨ, ਇਹਨਾਂ ਪਾਰਟੀ ਐਂਡ ਸੱਚਾਈ ਬਾਰੇ ਵੀ ਸਾਨੂੰ ਦੱਸਿਆ। ਐਂਡ ਆਮ ਸੋ ਸੌਰੀ ਕਿ ਤੁਹਾਨੂੰ ਮੈਂ ਕੱਟ ਕੀਤਾ ਬਿਕੋਜ਼ ਸਾਡਾ ਟਾਈਮ ਵੀ ਬਹੁਤ ਲਿਮਿਟਡ ਹੁੰਦਾ ਹੈ। ਐਂਡ ਇਸ ਮੁੱਦੇ ਦੇ ਉੱਪਰ ਤੁਸੀਂ ਆਪਣੇ ਪੂਰੇ ਵੇਰਵੇ ਦੇ ਨਾਲ ਸਾਨੂੰ ਸੱਚਾਈ, ਆਪਣੇ ਵਿਊਜ਼, ਆਪਣੀ ਪਰਸਨਲ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕੀਤੇ। ਇਸੇ ਸਾਡਾ ਅਸੀਂ ਧੰਨਵਾਦ ਕਰਦੇ ਹਾਂ, ਪਰ ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ ਬਿਕੋਜ਼ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਜੀ, ਧੰਨਵਾਦ ਵੀਰ ਜੀ। ਤੇ ਸਮੂਹ ਜਿਹੜੇ ਟੀਵੀ ਚੈਨਲ ਦਾ, ਹਾਂਜੀ, ਤੇ ਤੁਸੀਂ ਜਿਹੜਾ ਸਮਾਂ ਦਿੰਦੇ ਹੋ ਤੇ ਅਸੀਂ ਜਿਹੜੀ ਕੌਮ ਦੀ ਕੋਈ ਗੱਲ ਕਹਿ ਸਕਦੇ ਹਾਂ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।